ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਜਿਹੜਾ ਉਹ ਆਪਾਂ ਹੁੰਦਾ ਆ। ਸੋ ਓਬਜ਼ਰਵ ਜਿਹੜਾ ਸਾਰੀ ਜਗ੍ਹਾ ਕੀਤਾ ਜਾਂਦਾ। ਯਾਦ ਹੋਣਾ ਹਰਜੋਤ ਸਿੰਘ ਜੀ, ਆਪਾਂ ਤਕਰੀਬਨ 2 ਸਾਲ ਪਹਿਲਾਂ ਜਦੋਂ ਵਾਸ਼ਿੰਗਟਨ ਡੀਸੀ ਗਏ ਸੀ, ਆਰਲਿੰਗਟਨ ਸਿਮੈਟਰੀ ਦੇ ਵਿੱਚ ਜਦੋਂ ਉੱਥੇ ਪਹੁੰਚੇ ਸੀ, ਤਾਂ ਉੱਥੇ ਖਾਸ ਕਰਕੇ ਜਿਹੜੇ ਆਪਣੇ ਸਿੱਖ ਪੰਜਾਬੀ ਮੂਲ ਦੇ ਤੇ ਜਿਹੜੇ ਭਾਰਤੀ ਮੂਲ ਦੇ ਵੀ ਕਈ ਹੋਰ ਵੀ ਸੀਗੇ, ਜਿਨ੍ਹਾਂ ਨੇ ਇਸ ਮੁਲਕ ਦੇ ਲਈ ਆਪਣੀਆਂ ਜਾਨਾਂ ਜਿਹੜੀਆਂ ਨਿਛਾਵਰ ਕੀਤੀਆਂ, ਉਹਨਾਂ ਦੀਆਂ ਸਮਾਰਕਾਂ ਜਿਹੜੀਆਂ ਉੱਥੇ ਬਣੀਆਂ ਪਈਆਂ, ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਤਖਤੀਆਂ ਆ ਉੱਥੇ ਲੱਗੀਆਂ ਹੋਈਆਂ। ਟੂਮ ਆਫ ਦੀ ਅਨਨੋਨ ਉਹ ਇੱਕ ਐਸੀ ਪ੍ਰਥਾ ਜਿਹੜੀ ਉੱਥੇ ਚੱਲਦੀ ਆ ਆਰਲਿੰਗਟਨ ਸਿਮੈਟਰੀ ਦੇ ਵਿੱਚ। ਅੱਜ ਦੇ ਦਿਨਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਵੀ ਕੋਈ ਮੌਜੂਦਾ ਰਾਸ਼ਟਰਪਤੀ ਹੁੰਦੇ ਆ, ਉਹ ਉੱਥੇ ਸ਼ਰਧਾਂਜਲੀ ਭੇਟ ਕਰਨ ਦੇ ਲਈ ਜਿਹੜੇ ਉਹ ਜਾਂਦੇ ਹੁੰਦੇ ਆ। ਸੋ ਮਈ ਦੇ ਅਖੀਰਲੇ ਸੋਮਵਾਰ ਨੂੰ, ਜਿੱਦਾਂ ਤੁਸੀਂ ਦੱਸਿਆ ਵੀ ਇਹ ਪੱਕਾ ਹੀ ਮੁਕਰਰ ਕੀਤਾ ਗਿਆ ਆ ਵੀ ਉਹ ਵਾਲਾ ਦਿਨ ਫੈਡਰਲ ਹੌਲੀਡੇ ਮੈਮੋਰੀਅਲ ਡੇ ਦੇ ਤੌਰ ਦੇ ਉੱਤੇ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਕੀਤਾ ਜਾਂਦਾ ਆ। ਤੇ ਕਹਿੰਦੇ ਵੀ ਨੈਸ਼ਨਲ ਮੂਵਮੈਂਟ ਆਫ ਰਿਮੈਂਬਰੈਂਸ, ਜਿੱਥੇ ਵੀ ਤੁਸੀਂ ਹੁੰਦੇ ਆ ਉੱਥੋਂ ਦੇ ਲੋਕਲ 3 ਵਜੇ ਦੇ ਟਾਈਮ, ਜਿੱਦਾਂ ਆਪਣੇ ਵੀ ਇੱਥੇ 3 ਵਜਣੇ ਆ, ਤਾਂ 1 ਮਿੰਟ ਦੀ ਜਿਹੜੀ ਸਾਇਲੈਂਸ ਆ ਉਹ ਇਹਨਾਂ ਅਮਰੀਕਨਸ ਦੇ ਲਈ ਰੱਖੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਟੂਮ ਆਫ ਦੀ ਅਨਨੋਨ ਜਿਹੜਾ ਸੋਲਜਰ ਹੁੰਦਾ ਆ, ਟੂਮ ਆਫ ਦੀ ਅਨਨੋਨ ਸੋਲਜਰ, ਉਹਦੇ ਲਈ ਜਿਹੜੇ ਆਰਲਿੰਗਟਨ ਨੈਸ਼ਨਲ ਸਿਮੈਟਰੀ ਦੇ ਵਿੱਚ ਅੱਜ ਵਿਸ਼ੇਸ਼ ਤੌਰ ਦੇ ਉੱਤੇ ਰਾਤ ਜਿਹਨੂੰ ਕਹਿ ਦਿੰਦੇ ਆ, ਜਾਂ ਫੁੱਲ ਅਰਪਣ ਭੇਂਟ ਜਿਹੜੇ ਉਹ ਕੀਤੇ ਜਾਂਦੇ ਆ। ਬਹੁਤ ਸਾਰੇ ਜਿਹੜੇ ਸ਼ਹੀਦ ਹੋਏ ਲੋਕ ਆ, ਉਹਨਾਂ ਦੀਆਂ ਸਿਮੈਟਰੀਜ਼ ਦੇ ਉੱਤੇ ਅੱਜ ਝੰਡੇ, ਛੋਟੇ ਝੰਡੇ ਤੋਂ ਲੈ ਕੇ ਵੱਡੇ ਝੰਡੇ ਆ, ਉਹ ਲਗਾਏ ਜਿਹੜੇ ਉਹ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ ਆ। ਸੋ ਬੜਾ ਇਤਿਹਾਸਿਕ ਜਿਹੜਾ ਉਹ ਦਿਨ, ਆਪਾਂ ਵੀ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਆਪਣੀ ਕੌਮ ਦੇ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਇਸੇ ਤਰੀਕੇ ਦੇ ਨਾਲ ਹਰ ਮੁਲਕ ਆਪਣੇ ਜਿਹੜੇ ਆ ਉਹ ਮੁਲਕ ਦੇ ਜਿਹੜੇ ਸ਼ਹੀਦ ਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਦਾ ਦਿਨ ਜਿਹੜਾ ਮਨਾਇਆ ਜਾਂਦਾ। ਜਿੱਦਾਂ ਤੁਸੀਂ ਦੱਸਿਆ ਵੀ ਇਹ 1860 ਦੇ ਵਿੱਚ ਇੱਕ ਡੈਕੋਰੇਸ਼ਨ ਡੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਜਦੋਂ ਸਿਵਲ ਵਾਰ ਹੋਈ ਸੀ, ਜਿਸ ਦੇ ਵਿੱਚ 6 ਲੱਖ ਤੋਂ ਵੱਧ ਫੌਜੀ ਜਿਹੜੇ ਹਰਜੋਤ ਸਿੰਘ ਜੀ ਮਾਰੇ ਗਏ ਸੀਗੇ। ਨਾਰਥ ਤੇ ਸਾਊਥ ਦੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਲੜਾਈ ਹੋਈ ਸੀ, ਫਿਰ ਉਹਨਾਂ ਨੂੰ ਯਾਦ ਕਰਦੇ ਹੋਏ ਜਿਹੜਾ ਡੈਕੋਰੇਸ਼ਨ ਡੇ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਸ਼ੁਰੂ ਕੀਤਾ ਗਿਆ। ਨਿਊਯਾਰਕ ਦੇ ਵਾਟਰਲੂ ਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਹੋਈ ਸੀ। ਤੇ ਜਨਰਲ ਜੌਨ ਏ ਲੋਗਨ ਕਮਾਂਡਰ ਸੀਗੇ ਗ੍ਰੈਂਡ ਆਰਮੀ ਜਿਹੜੀ ਆਫ ਰਿਪਬਲਿਕ ਯੂਨੀਅਨ ਵੈਟਰਨਸ ਆਰਗੇਨਾਈਜੇਸ਼ਨ ਆ, ਉਹਨਾਂ ਨੇ ਜਨਰਲ ਆਰਡਰ 11 ਜਿਹੜਾ ਉਹ ਦਿੱਤਾ ਸੀਗਾ, ਜਿਸ ਦੇ ਨਾਲ ਜਿਹੜਾ 30 ਮਈ ਆ ਉਸ ਨੂੰ ਨੈਸ਼ਨਲ ਡੇ, ਜਿਹੜੇ ਸਿਵਲ ਵਾਰ ਦੇ ਵਿੱਚ ਜਿਹੜੇ ਮਾਰੇ ਗਏ ਸੀਗੇ ਫੌਜੀ, ਉਹਨਾਂ ਦੀਆਂ ਗ੍ਰੇਵਜ਼ ਨੂੰ ਡੈਕੋਰੇਟ ਕਰਨ ਦੇ ਲਈ ਜਿਹੜਾ ਉਹ ਰੱਖਿਆ ਗਿਆ ਸੀਗਾ। ਬਟ ਇਹ ਇਵੈਂਚੁਅਲੀ ਸਿਵਲ ਵਾਰ ਤੋਂ ਬਾਅਦ ਦੇ ਵਿੱਚ ਤੱਕ ਵੀ ਇਸ ਨੂੰ ਜਿਹੜਾ ਉਹ ਇਹ ਵੱਧਦਾ ਗਿਆ। ਫਿਰ ਜਿਹੜੀ ਸਪੈਨਿਸ਼ ਅਮਰੀਕਨ ਵਾਰ, ਵਰਲਡ ਵਾਰ 1, ਵਰਲਡ ਵਾਰ 2, ਕੋਰੀਅਨ ਵਾਰ, ਵੀਅਤਨਾਮ ਵਾਰ, ਤੇ ਉਸ ਤੋਂ ਬਾਅਦ ਜਿਹੜੀਆਂ ਵਾਰਸ ਆ ਉਹਨਾਂ ਦੇ ਵਿੱਚ ਮਾਰੇ ਗਏ ਜਿੰਨੇ ਵੀ ਅਮਰੀਕਾ ਦੇ ਸ਼ਹੀਦ ਆ, ਉਹਨਾਂ ਸਾਰਿਆਂ ਨੂੰ ਫਿਰ ਅੱਜ ਦੇ ਦਿਨ ਜਿਹੜਾ ਉਹ ਯਾਦ ਕੀਤਾ ਜਿਹੜਾ ਹੋ ਜਾਂਦਾ ਹੈ। ਸੋ 1971 ਦੇ ਵਿੱਚ ਇਹ ਜਿਹੜੀ ਫੈਡਰਲ ਹੌਲੀਡੇ ਬਣ ਗਈ ਸੀ, ਯੂਨੀਫਾਰਮ ਮੰਡੇ ਹੌਲੀਡੇ ਐਕਟ, ਇਸ ਨੂੰ ਸਟੈਂਡਰਡਾਈਜ਼ ਕੀਤਾ ਗਿਆ ਸੀਗਾ। ਸੋ ਅਧਿਕਾਰਤ ਤੌਰ ਦੇ ਉੱਤੇ 1971 ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਲਾਸਟ ਮੰਡੇ ਆਫ ਜਿਹੜਾ ਮੇ ਆ ਉਸ ਨੂੰ ਇਹ ਜਿਹੜਾ ਉਹ ਕਰ ਦਿੱਤਾ, ਯਾਦ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਅੱਜ ਦੇ ਦਿਨ ਆਪਾਂ ਸਾਰੇ ਹੀ ਅਮਰੀਕਾ ਦੇ ਜਿਹੜੇ ਸ਼ਹੀਦ ਫੌਜੀ ਆ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਜਿਹੜੀ ਉਹ ਭੇਟ ਕਰਦੇ ਆ, ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਆਪਾਂ ਨੂੰ ਇਹ ਜਿਹੜੀਆਂ ਆਜ਼ਾਦੀਆਂ ਆਪਾਂ ਮਾਣਦੇ ਆ, ਉਹ ਆਜ਼ਾਦੀਆਂ ਬਰਕਰਾਰ ਰੱਖਣ ਦੇ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਜੀ, ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਕਾਫੀ ਜ਼ਿਆਦਾ ਵਧੀ ਹੋਈ ਆ, ਆਪਾਂ ਦੇਖਦੇ ਹਾਂ। ਸੋ ਸਾਨੂੰ ਪੰਜਾਬੀਆਂ ਨੂੰ, ਆਪਣਾ ਨੂੰ, ਸਿੱਖਾਂ ਨੂੰ ਬੜੇ ਪ੍ਰਾਊਡਲੀ ਦੱਸਣਾ ਚਾਹੀਦਾ, ਜਿਹੜੇ ਸਾਡੇ ਨਾਲ ਦੇ ਅਮਰੀਕਨ ਆ, ਵੀ ਭਾਈ ਸਾਡੇ ਵੀ ਨੌਜਵਾਨ ਜਿਹੜੇ ਆ ਉਹ ਸ਼ਹੀਦ ਹੋਏ ਹੈਗੇ ਆ। ਆਪਾਂ ਹਮੇਸ਼ਾ ਹੀ ਮਰੀਨ ਕਾਰਪੋਰਲ ਗੁਰਪ੍ਰੀਤ ਸਿੰਘ ਉਹਨਾਂ ਨੂੰ ਯਾਦ ਕਰਦੇ ਆ, ਜਿਨ੍ਹਾਂ ਦੀ ਮੌਤ ਜਿਹੜੀ ਆ ਜੂਨ 22, 2011 ਦੇ ਵਿੱਚ ਆਪਰੇਸ਼ਨ ਐਂਡਿਊਰਿੰਗ ਫਰੀडम ਦੇ ਦੌਰਾਨ ਹੋਈ ਸੀ। 21 ਸਾਲਾਂ ਦਾ ਸੀਗਾ ਤੇ 1st ਬਟਾਲੀਅਨ 5th ਮਰੀਨ ਤੇ 1st ਮਰੀਨ ਡਿਵੀਜ਼ਨ ਕੈਂਪ ਪੈਂਡਲਟਨ ਕੈਲੀਫੋਰਨੀਆ ਜੂਨ 22 ਨੂੰ ਜਿਹੜੀ ਆ ਉਹਨਾਂ ਦੀ ਹੈਲਮੈਂਡ ਪ੍ਰੋਵਿੰਸ ਅਫਗਾਨਿਸਤਾਨ ਦੇ ਵਿੱਚ ਜਿਹੜੀ ਸ਼ਹੀਦੀ ਹੋਈ ਸੀ। ਤੇ ਆਪਾਂ ਹਮੇਸ਼ਾ ਹੀ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਹਾਂ। ਉਹਨਾਂ ਦੇ ਫਾਦਰ ਵੀ ਹਮੇਸ਼ਾ ਹੀ ਬਹੁਤ ਵਾਰ ਸਾਡੇ ਨਾਲ ਜੁਆਇਨ ਵੀ ਕਰਦੇ ਹੁੰਦੇ ਆ ਜੀ।
ਸੋ ਉਹਨਾਂ ਤੋਂ ਬਿਨਾਂ ਸਰਜੈਂਟ ਉਦੇ ਸਿੰਘ, ਉਹਨਾਂ ਦਾ ਵੀ ਆਰਲਿੰਗਟਨ ਨੈਸ਼ਨਲ ਸਿਮੈਂਟਰੀ ਦੇ ਵਿੱਚ ਜਿਹੜਾ ਟੌਮ ਹੈਗਾ ਆ, ਤੇ ਉਹਨਾਂ ਨੂੰ ਵੀ ਆਪਾਂ ਹਮੇਸ਼ਾ ਯਾਦ ਕਰਦੇ ਹਾਂ। ਉਹਨਾਂ ਦੀ ਮੌਤ ਜਿਹੜੀ ਆ ਉਹ ਉਹਨਾਂ ਨੇ ਸ਼ਹਾਦਤ ਕੀਤੀ ਸੀ ਅਪ੍ਰੈਲ 23 2000 ਅਪ੍ਰੈਲ 23 1982 ਦੇ ਵਿੱਚ। ਜਿਹੜਾ ਉਹ ਬੋਰਨ ਸੀ ਤੇ ਦਸੰਬਰ 1 2003 ਦੇ ਵਿੱਚ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਸੀ ਇਰਾਕ ਦੇ ਵਿੱਚ, ਆਪਰੇਸ਼ਨ ਇਰਾਕੀ ਫਰੀडम ਦੇ ਦੌਰਾਨ। ਸੋ ਹੋਰ ਵੀ ਬਹੁਤ ਆ ਜਿੰਨੇ ਕੁ ਸਾਡੇ ਸਾਹਮਣੇ ਆਉਂਦੇ ਆ, ਜਿਨ੍ਹਾਂ ਦਾ ਪਤਾ ਲੱਗਦਾ, ਉਹ ਆਪਾਂ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤਾਂ ਸੋ ਹਮੇਸ਼ਾ ਹੀ ਆਪਣੇ ਜਿਹੜੇ ਹੋਰ ਅਮਰੀਕਨ ਜਿਹੜੇ ਲੋਕ ਆਂਢੀ ਗੁਆਂਢੀ ਆ, ਉਹਨਾਂ ਦੇ ਨਾਲ ਸ਼ੇਅਰ ਕਰਿਆ ਕਰੋ। ਅੱਜ ਦੇ ਦਿਨ ਬਹੁਤ ਜਗ੍ਹਾ ਤੇ ਕਈ ਪਰੇਡ ਵੀ ਹੁੰਦੀ ਹੈਗੀ ਆ, ਉੱਥੇ ਵੀ ਹਾਜ਼ਰੀਆਂ ਭਰਿਆ ਕਰੋ, ਦਸਤਾਰਾਂ ਸਜਾ ਕੇ ਵੱਧ ਤੋਂ ਵੱਧ, ਤਾਂ ਕਿ ਪਤਾ ਚੱਲੇ ਆਪਾਂ ਸਾਰੇ ਜਿਹੜੇ ਆ ਅਮਰੀਕਨ ਹੈਗੇ ਆ। ਕਿਉਂਕਿ ਜੋ ਮਾਹੌਲ ਅੱਜ ਦਾ ਜਿਹੜਾ ਚੱਲ ਰਿਹਾ ਹੈਗਾ ਆ, ਬਹੁਤ ਜ਼ਿਆਦਾ ਡਿਵਾਈਡ ਵਾਲਾ ਮਾਹੌਲ ਚੱਲ ਰਿਹਾ ਹੈ, ਹੇਟ ਵਾਲਾ ਮਾਹੌਲ ਚੱਲ ਰਿਹਾ ਹੈ। ਸੋ ਆਪਾਂ ਇਹ ਦੱਸੀਏ ਵੀ ਅਸੀਂ ਸਾਰੇ ਜਿਹੜੇ ਅਮਰੀਕਨ ਹੈਗੇ ਆ, ਤੇ ਸਾਡੇ ਵੀ ਜਿਹੜੇ ਭੈਣ ਭਰਾ ਆ, ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੈਗੀਆਂ, ਜਿੱਥੇ ਕਿਤੇ ਵੀ ਅਮਰੀਕਾ ਦੀ ਜਿਹੜੀ ਜੰਗ ਆ ਉਹ ਲੱਗੀ ਹੈਗੀ ਆ। ਜੀ ਬਿਲਕੁਲ। ਸੋ ਆਪਾਂ ਸਾਰਿਆਂ ਨੂੰ ਹੀ ਅੱਜ ਦੇ ਦਿਨ ਇੱਕ ਵਾਰੀ ਫੇਰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰਦੇ ਹਾਂ, ਤੇ ਆਪਾਂ ਇਸ ਇਤਿਹਾਸ ਦੇ ਉੱਤੇ, ਇਹਨਾਂ ਦੇ ਉੱਤੇ ਆਪਾਂ ਜਿਹੜਾ ਉਹ ਮਾਣ ਕਰਦੇ ਹਾਂ। ਤੇ ਬਿਲਕੁਲ, ਤੇ ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਆ, ਈਵਨ ਦੋ ਆਪਾਂ ਦੇਖੋ, ਇਹਨਾਂ ਨੇ 2 ਵਿਸ਼ੇਸ਼ ਤੌਰ ਦੇ ਉੱਤੇ ਦਿਨ ਰੱਖੇ ਆ ਫੌਜੀਆਂ ਦੇ ਲਈ, ਜਿਹੜੇ ਤਾਂ ਸ਼ਹੀਦ ਹੋ ਗਏ ਉਹਨਾਂ ਦੇ ਲਈ ਮੈਮੋਰੀਅਲ ਡੇ, ਤੇ ਜਿਹੜੇ ਅਜੇ ਵੀ ਕੰਮ ਕਰਦੇ ਆ ਜਾਂ ਕੰਮ ਫੌਜ ਦੇ ਲਈ ਉਹਨਾਂ ਨੇ ਕੀਤਾ ਹੈ, ਕਿਸੇ ਤਰੀਕੇ ਦੀ ਸਰਵਿਸ ਜਿਹੜੀ ਉਹ ਕੀਤੀ, ਉਹਨਾਂ ਦੇ ਲਈ ਵੈਟਰਨਸ ਡੇ ਦੇ ਤੌਰ ਦੇ ਉੱਤੇ ਯਾਦ ਜਿਹੜਾ ਉਹ ਕੀਤਾ ਜਾਂਦਾ। ਪਰ ਇਸ ਸੰਦਰਭ ਦੇ ਵਿੱਚ ਜਿਹੜਾ ਇੱਕ ਹਰਜੋਤ ਸਿੰਘ ਜੀ ਆਪਾਂ ਜ਼ਰੂਰ ਗੱਲ ਨਾਲ ਕਹਿਣੀ ਚਾਹੁੰਦੇ ਹਾਂ ਵੀ ਵੈਟਰਨਸ ਦਾ ਹਾਲ ਵੀ ਇੰਨਾ ਚੰਗਾ ਨਹੀਂ ਜਿਹੜਾ ਆਪਾਂ ਦੇਖਦੇ ਹਾਂ। ਜਿਸ ਤਰੀਕੇ ਦੇ ਮੈਂਟਲ ਡਿਸਆਰਡਰ PTSD ਤੋਂ ਜਿਹੜਾ ਉਹ ਪੀੜਤ ਨੇ, ਵੈਟਰਨ ਅਫੇਅਰਸ ਨੂੰ ਠੀਕ ਕਰਨ ਦੀਆਂ ਗੱਲਾਂ, ਕਈ ਪ੍ਰਸ਼ਾਸਨ ਆਏ, ਕਈ ਜਿਹੜੇ ਉਹ ਚਲੇ ਗਏ। ਬਹੁਤ ਸਾਰੀਆਂ ਇੱਦਾਂ ਦੀਆਂ ਰਿਪੋਰਟਸ ਆਪਾਂ ਨੂੰ ਬੜੇ ਅਫਸੋਸ ਦੇ ਨਾਲ ਇਹ ਦੱਸਣਾ ਪੈਂਦਾ ਆ, ਬਹੁਤ ਸਾਰੀਆਂ ਅਜਿਹੀਆਂ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਵੀ ਕਈ ਫੌਜੀ ਤਾਂ ਆਪਣੇ ਇਲਾਜ ਦੇ ਇੰਤਜ਼ਾਰ ਦੇ ਵਿੱਚ ਹੀ ਵਿਚਾਰੇ ਜਿਹੜੇ ਉਹ ਚੜ੍ਹਾਈ ਕਰ ਗਏ। ਸੋ ਉਹਨਾਂ ਦੀ ਦੇਖ ਰੇਖ, ਉਹਨਾਂ ਨੂੰ ਵਧੀਆ ਢੰਗ ਦੇ ਨਾਲ ਉਹ ਮਾਣ ਇੱਜ਼ਤ ਜਿਹੜਾ ਉਹ ਮਿਲੇ, ਸਿਰਫ ਸ਼ਬਦੀ ਰੂਪ ਦੇ ਵਿੱਚ ਨਹੀਂ, ਅਸਲ ਰੂਪ ਦੇ ਵਿੱਚ ਵੀ, ਉਹਦੇ ਲਈ ਜਿਹੜਾ ਕੰਮ ਅਜੇ ਕਰਨ ਵਾਲਾ ਬਹੁਤ ਪਿਆ ਆ। ਤੇ ਇਹ ਜਿਹੜੀ ਚੀਜ਼ ਕੋਈ ਵੀ ਜਦੋਂ ਹੋਵੇ, ਕੋਈ ਵੀ ਤੁਹਾਡੇ ਲਾ ਮੇਕਰਸ, ਹੁਣ ਇਲੈਕਸ਼ਨਾਂ ਦਾ ਦੌਰ ਆਪਾਂ ਨੂੰ ਪਤਾ ਹੈ ਵੀ ਉਹ ਚੱਲ ਰਿਹਾ ਆ, ਗੱਲਾਂ ਨਹੀਂ, ਕੋਈ ਕੰਕਰੀਟ ਸਟੈਪ ਜਿਹੜੇ ਆ ਉਹ ਚੱਕਣ, ਕੀ ਉਸ ਦੇ ਵਿੱਚ ਜਿਹੜਾ ਉਹ ਕਰ ਸਕਦੇ ਆ, ਉਹ ਹੋਣ। ਉਹ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਉਸ ਦੇ ਉੱਤੇ ਫੋਕਸ ਇਹਨਾਂ ਸਾਰੇ ਲਾ ਮੇਕਰਸ ਨੂੰ ਤੇ ਆਮ ਲੋਕਾਂ ਨੂੰ ਵੀ ਕਰਨਾ ਪੈਂਦਾ। ਆਪਾਂ ਦੇਖਦੇ ਹਾਂ ਵੀ ਕਿੰਨੀਆਂ ਨਾਨ ਪ੍ਰੋਫਿਟਸ ਇਹਨਾਂ ਵੈਟਰਨਸ ਦੀ ਦੇਖ ਰੇਖ ਕਰਨ ਦੇ ਲਈ ਜਿਹੜੀਆਂ ਉਹ ਬਣੀਆਂ ਹੋਈਆਂ ਆ। ਚਲੋ ਚੰਗੀ ਗੱਲ ਆ, ਲੋਕ ਜਿਹੜੇ ਉਹ ਇਸ ਦੇ ਵਿੱਚ ਸੇਵਾ ਕਰਦੇ ਆ, ਪਰ ਸਰਕਾਰਾਂ ਨੂੰ ਵੀ ਇਸ ਦੇ ਵਿੱਚ ਹੋਰ ਵਧੀਆ ਢੰਗ ਦੇ ਨਾਲ ਆਪਣੇ ਜਿਹੜੇ ਨਿਜ਼ਾਮ ਆ ਉਹਨਾਂ ਨੂੰ ਬਦਲਣ ਦੀ ਜਿਹੜੀ ਜ਼ਰੂਰਤ ਆ। ਸਭ ਤੋਂ ਜਿਹੜਾ ਖਤਰਨਾਕ ਆਂਕੜਾ ਇਹ ਆਉਂਦਾ ਹੁੰਦਾ ਹਰਜੋਤ ਸਿੰਘ ਜੀ, ਖਾਸ ਕਰਕੇ ਫੌਜੀਆਂ ਦੇ ਨਾਲ ਸੰਬੰਧਿਤ, ਇੱਕ ਤਾਂ ਇਹ ਫੌਜੀ ਨਾ ਜਿਹੜੇ ਇਹਨਾਂ ਨੇ ਤਾਂ ਜਾਨ ਦੇ ਦਿੱਤੀ ਇਸ ਮੁਲਕ ਦੇ ਲਈ, ਇੱਕ ਜਿਹੜੇ ਉਸ ਤੋਂ ਕੋਈ ਲੜਾਈਆਂ ਤੋਂ ਵਾਪਸ ਆਏ ਹੁੰਦੇ ਆ, ਮੈਂਟਲ ਬ੍ਰੇਕਡਾਊਨ ਹੋ ਜਾਂਦਾ, ਸੋ ਸੁਸਾਈਡ ਵਾਲੇ ਪਾਸੇ ਵੱਲ ਨੂੰ ਵੀ ਕਈ ਵਾਰੀ ਵੱਧ ਜਾਂਦੇ ਆ। ਸੋ ਉਹਨਾਂ ਦਾ ਵੀ ਧਿਆਨ ਜਿਹੜਾ ਉਹ ਨਾਲ ਦੇ ਨਾਲ ਰੱਖਣ ਦੀ ਆਪਾਂ ਨੂੰ ਜ਼ਰੂਰਤ ਹੈਗੀ ਆ। ਜਦੋਂ ਵੀ ਕੋਈ ਸਰਵਿਸਮੈਨ ਮਿਲਦਾ, ਉਹਨਾਂ ਨੂੰ ਧੰਨਵਾਦ, ਸਰਵਿਸਮੈਨ ਸਰਵਿਸ ਵੂਮਨ ਕੋਈ ਵੀ ਮਿਲਦੇ ਆ, ਥੈਂਕ ਯੂ ਕਹਿ ਕਰੋ, ਥੈਂਕ ਯੂ ਫॉर योर ਸਰਵਿਸ। ਕੱਲਾ ਉਹਨਾਂ ਨਹੀਂ, ਉਹਨਾਂ ਦੇ ਪਰਿਵਾਰਾਂ ਨੂੰ ਵੀ। ਜੇ ਕੋਈ ਹੋਰ ਵੀ ਸਾਡਾ ਵੀ ਸਰੋਤਾ ਜੇ ਕੋਈ ਯਾਦ ਕਰਨਾ ਚਾਹੁੰਦਾ ਮੈਮੋਰੀਅਲ ਡੇ ਦੇ ਉੱਤੇ ਆਪਣੇ ਸ਼ਹੀਦਾਂ ਨੂੰ, ਤੇ ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲਦਾ 408 272 5200 408 272 5200। ਸੋ ਵਾਈਟ ਹਾਊਸ ਦੇ ਵਿੱਚ ਵੀ ਅੱਜ ਦਾ ਦਿਨ ਕਾਫੀ ਇਵੈਂਟਸ ਹੁੰਦੀਆਂ ਹੈਗੀਆਂ, ਯਾਦ ਕੀਤਾ ਜਾਂਦਾ ਹੈਗਾ ਆ। ਬਹੁਤ ਸਾਰੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕਈ ਸ਼ਹਿਰਾਂ ਦੇ ਵਿੱਚ ਪਰੇਡ ਵੀ ਹੁੰਦੀ ਹੈਗੀ ਆ, ਉੱਥੇ ਵੀ ਜਿਹੜੇ ਲੋਕ ਆ ਸਾਰਿਆਂ ਨੂੰ ਯਾਦ ਕਰਦੇ ਆ। ਇਹ ਹੈ ਅਨਫੋਰਚੂਨੇਟ ਪਾਰਟ ਆ ਬਹੁਤ ਵਾਰ, ਜੋ ਕਈ ਆਪਾਂ ਦੇਖਦੇ ਆ ਆਪਣੇ ਜਿਹੜੇ ਫੌਜੀ ਵੀਰ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜਾ ਸੋਸ਼ਲ ਸਿਸਟਮ ਹੈਗਾ ਆ, ਕਈ ਜਦੋਂ ਵਾਪਸ ਆਉਂਦੇ ਆ, ਕਿਸੇ ਦਾ ਡਿਵੋਰਸ ਹੋ ਜਾਂਦਾ, ਮੁੜ ਕੇ ਫੇ ਕੋਈ ਡਰੱਗ ਤੇ ਲੱਗ ਜਾਂਦਾ, ਤੇ ਉਹਨਾਂ ਦੀ ਸਿਚੁਏਸ਼ਨ ਆਪਾਂ ਦੱਸੀ ਆ। ਵੈਟਰਨਸ ਅਫੇਅਰਸ ਨੂੰ ਲੈ ਕੇ, ਗਵਰਨਮੈਂਟ ਦੀ ਫੰਡਿੰਗ ਨੂੰ ਲੈ ਕੇ ਹਮੇਸ਼ਾ ਹੀ ਜਿਹੜੀ ਆ ਲੜਾਈ ਝਗੜਾ ਹੁੰਦਾ ਰਹਿੰਦਾ। ਫੰਡਿੰਗ ਦੇ ਕੇ ਰਾਜੀ ਨਹੀਂ ਹੈ,
ਜਿਹੜੀ ਸਿਚੁਏਸ਼ਨ ਆ ਉਹ ਤੁਹਾਡੇ ਸਾਹਮਣੇ ਹੀ ਆ ਆਪਣੇ ਮੁਲਕ ਦੀ ਵੀ ਈਵਨ ਦੋ ਦਗਮਜੇ ਤਾਂ ਬਹੁਤ ਮਾਰਦੇ ਹੈਗੇ ਵੀ ਅਸੀਂ ਆਹ ਕਰ ਰਹੇ ਹੈਗੇ ਅਸੀਂ ਆਹ ਕਰ ਰਹੇ ਹੈਗੇ ਆ ਪਰ ਬਹੁਤ ਵਾਰ ਤੁਸੀਂ ਉਹਨਾਂ ਨੂੰ ਦੇਖਿਆ ਹੋਊਗਾ ਕਈ ਹੋਮਲੈਸ ਹੋ ਜਾਂਦੇ ਆ ਕਈ ਜਿਸ ਤਰ੍ਹਾਂ ਰਾਜ ਕਨਵੀਰ ਸਿੰਘ ਉਹਨੇ ਦੱਸਿਆ ਮੈਡੀਕਲੀ ਜਿਹੜੀ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹੈਗੀਆਂ ਸੋ ਆਪਾਂ ਉਹਨਾਂ ਦੀ ਸ਼ਹਾਦਤ ਕਰਕੇ ਉਹਨਾਂ ਨੇ ਜੋ ਆਪਣੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਕਰਕੇ ਇਹ ਜਿਹੜੀ ਆਜ਼ਾਦੀ ਆ ਉਹ ਮਾਣ ਰਹੇ ਹੈਗੇ ਆ ਇਹ ਉਹੀ ਆਜ਼ਾਦੀ ਆ ਜਿਹਦੇ ਮੁਤਾਬਕ ਅਸੀਂ ਹਰ ਇੱਕ ਨੂੰ ਕ੍ਰਿਟੀਸਾਈਜ਼ ਕਰ ਸਕਦੇ ਹਾਂ ਚਾਹੇ ਉਹ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਹੋਵੇ ਚਾਹੇ ਕੁਝ ਵੀ ਤੇ ਤੁਹਾਨੂੰ ਕੋਈ ਖਤਰਾ ਨਹੀਂ ਹੈ ਇਹ ਨਹੀਂ ਆਪਾਂ ਜਿਨ੍ਹਾਂ ਮੁਲਕਾਂ ਤੋਂ ਆਏ ਆ ਉੱਥੇ ਜਾ ਕੇ ਦੇਖੋ ਵੀ ਉਹ ਕਰਦੇ ਕੀ ਆ ਜੇ ਕੋਈ ਮਾੜੀ ਜੀ ਕੋਈ ਗੱਲ ਵੀ ਕਰਦਾ ਤੇ ਉਹਨਾਂ ਦੇ ਜਿਹੜੇ ਵੈਬਸਾਈਟ ਆ ਉਹ ਜਿਹੜੇ ਉਹਨਾਂ ਦੇ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਜਾਂਦਾ ਸੋ ਮੈਮੋਰੀਅਲ ਡੇ ਵਾਲੇ ਦਿਨ ਆਪਾਂ ਉਹਨਾਂ ਸਾਰੇ ਹੀ ਜਿਹੜੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਯਾਦ ਕਰਦੇ ਆ ਨਾਲ ਦੀ ਨਾਲ ਆਪਾਂ ਪ੍ਰਾਊਡ ਵੀ ਆ ਕਿ ਇਕੱਲੇ ਇਹ ਨਹੀਂ ਵੀ ਸਾਡੀ ਕਮਿਊਨਿਟੀ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਆਪਣੇ ਨੌਜਵਾਨ ਬੱਚੇ ਬੱਚੀਆਂ ਆ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਹੈਗੀਆਂ ਆ ਅਮਰੀਕਾ ਦੇ ਲਈ ਜੀ ਬਿਲਕੁਲ ਤੇ ਸਰਵ ਵੀ ਜਿਹੜੇ ਬਹੁਤ ਕਰ ਰਹੇ ਹੈਗੇ